ਸਵੇਰੇ ਵੀ ਆਪਾਂ ਜਿਹੜੇ ਟਰੱਕਰਸ ਦੇ ਦੁਆਰਾ ਚੱਲ ਰਿਹਾ ਪ੍ਰੋਟੈਸਟ ਆ ਉਸ ਦੀ ਗੱਲ ਕੀਤੀ ਸੀ। ਇਸ ਟਾਈਮ ਇਹ ਜਿਹੜਾ ਪ੍ਰੋਟੈਸਟ ਆ ਅੰਤਰਰਾਸ਼ਟਰੀ ਸੁਰਖੀਆਂ ਵੀ ਬਟੋਰ ਗਿਆ ਆ। ਰਿਊਟਰਸ ਦੇ ਅਖਬਾਰ ਨੇ ਵੀ ਅੱਜ ਜਿਹੜੇ ਟਰੱਕਰਸ ਦਾ ਬਲੋਕੇਡ ਆ ਕੈਲੀਫੋਰਨੀਆ ਦਾ ਜਿਹੜਾ ਮੇਜਰ ਸੀਪੋਰਟ ਪੋਰਟ ਆਫ ਓਕਲੈਂਡ ਆ ਉਸ ਦੇ ਬਾਰੇ ਜ਼ਿਕਰ ਕੀਤਾ। ਕਹਿੰਦੇ ਵੀ ਦੂਜਾ ਦਿਨ ਹੋ ਗਿਆ ਆ ਜਿਹੜਾ ਥਰਡ ਬਿਜ਼ੀਐਸਟ ਸੀਪੋਰਟ ਆ ਇਸ ਸੂਬੇ ਦਾ ਕੈਲੀਫੋਰਨੀਆ ਦਾ ਉਸ ਨੂੰ ਗਿਗ ਵਰਕਰ ਲਾ ਦੇ ਕਰਕੇ ਇਹਨਾਂ ਨੇ ਬੰਦ ਕੀਤਾ ਹੋਇਆ। ਕਹਿੰਦੇ ਵੀ ਇਸ ਦੇ ਨਾਲ ਜਿਹੜਾ ਐਕਸਪੋਰਟ ਐਗਰੀਕਲਚਰ ਦਾ ਉਹ ਵੀ ਸਟਾਲ ਜਿਹੜਾ ਹੋ ਰਿਹਾ ਆ ਤੇ ਯੂਐਸ ਦੀ ਸਪਲਾਈ ਚੇਨ ਦੇ ਉੱਤੇ ਵੀ ਅਸਰ ਪਵੇਗਾ। ਇੰਡੀਪੈਂਡੈਂਟ ਟਰੱਕ ਡਰਾਈਵਰਸ ਆ ਉਹ ਇਹਨਾਂ ਟਰਮੀਨਲ ਗੇਟਸ ਦੇ ਬਾਹਰ ਪਿਕਟਿੰਗ ਕਰ ਰਹੇ, ਜਾਨੀ ਕਿ ਆਪਣਾ ਵਿਰੋਧ ਜਤਾ ਰਹੇ ਆ ਪ੍ਰੋਟੈਸਟ ਜਿਹੜਾ ਉਹ ਕਰਕੇ। ਵੱਡੀਆਂ ਸੁਰਖੀਆਂ ਜਿਹੜੀਆਂ ਹਰਜੋਤ ਸਿੰਘ ਜੀ ਇਹ ਬਟੋਰ ਗਿਆ, ਇਹਦਾ ਮਤਲਬ ਕੁਛ ਨਾ ਕੁਛ ਐਕਸ਼ਨ ਸਰਕਾਰ ਨੂੰ ਇਸ ਉੱਤੇ ਕਰਨਾ ਹੀ ਜਿਹੜਾ ਉਹ ਪਵੇਗਾ। ਟਰੱਕਿੰਗ ਇੰਡਸਟਰੀ ਜਿਹੜੀ ਪ੍ਰੋਟੈਸਟਰ ਤੇ ਜਿਹੜੇ ਆ ਉਹ ਚਾਹੁੰਦੇ ਆ ਵੀ ਗੈਵਿਨ ਨਿਊਸਮ ਇਸ ਇਨਫੋਰਸਮੈਂਟ ਜਿਹੜੇ ਲਾਅ ਦੀ ਇਨਫੋਰਸਮੈਂਟ ਆ ਉਸ ਦੇ ਵਿੱਚ ਦੇਰ ਜਿਹੜੀ ਆ ਉਹ ਕਰਨ। ਤੇ ਕੁਛ ਰੈਲੀ ਵਾਲੇ ਕਹਿੰਦੇ ਆ ਵੀ ਕਾਰਗੋ ਉਨੀ ਦੇਰ ਤੱਕ ਇੱਥੋਂ ਫਲੋ ਨਹੀਂ ਕਰੂਗਾ ਜਿੰਨੀ ਦੇਰ ਤੱਕ AB5 ਵਾਪਸ ਜਿਹੜਾ ਆ ਉਹ ਨਹੀਂ ਲੈ ਲਿਆ ਜਾਂਦਾ, ਜਾਂ ਫਿਰ ਇਹ ਐਗਜ਼ੈਂਪਸ਼ਨ ਦੀ ਇਸ ਦੇ ਵਿੱਚ ਮੰਗ ਕਰ ਰਹੇ ਹੈਗੇ ਆ। ਸੋ ਉੱਥੇ ਦੀ ਇੰਟਰਨੈਸ਼ਨਲ ਲੌਂਗ ਸ਼ੋਰ ਵੇਅਰ ਹਾਊਸ ਜਿਹੜੀ ਯੂਨੀਅਨ ਆ ਉਹਨਾਂ ਦਾ ਵੀ ਮਸਲਾ ਜਿਹੜਾ ਇਸ ਦੇ ਵਿੱਚ ਨਾਲ ਦੇ ਨਾਲ ਹੀ ਜੁੜਿਆ ਹੈਗਾ ਆ। ਸੋ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਪਰ ਇੱਥੇ ਇੱਦਾਂ ਵੀ ਜਿਹੜੇ ਹੁਣ ਟਰੱਕਰਸ ਦੇ ਦੁਆਰਾ ਪ੍ਰੋਟੈਸਟ ਜਿਹੜਾ ਲਗਾਤਾਰ ਜਾਰੀ ਆ। ਓਕਲੈਂਡ ਦੇ ਵਿੱਚ ਹਰ ਮਹੀਨੇ 1.86 ਬਿਲੀਅਨ ਡਾਲਰ ਦੀ ਲਾਗਤ ਦੇ ਐਕਸਪੋਰਟ ਉਹਨਾਂ ਨੂੰ ਹੈਂਡਲ ਜਿਹੜਾ ਉਹ ਕੀਤਾ ਜਾਂਦਾ। ਇਹਨਾਂ ਵਿੱਚੋਂ 2/3 ਐਗਰੀਕਲਚਰ ਪ੍ਰੋਡਕਟ ਹੁੰਦੇ ਆ, ਪੈਰੀਸ਼ੇਬਲ ਹੁੰਦੇ ਆ, ਯਾਨੀ ਕਿ ਖਰਾਬ ਹੋ ਜਾਣ ਵਾਲੇ ਹੁੰਦੇ ਆ। ਤੇ ਸ਼ਟਡਾਊਨ ਦੇ ਨਾਲ ਕਹਿੰਦੇ ਉਹਨਾਂ ਉੱਤੇ ਵੀ ਕਾਫੀ ਅਸਰ ਪੈਣ ਵਾਲਾ ਆ ਜੀ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਸਟਾਕ ਮਾਰਕੀਟ ਅੱਜ ਨੈਗੇਟਿਵ ਚ ਰਹੀ। ਜੀ ਅੱਜ ਸ਼ੁਰੂਆਤ ਜਿਹੜੀ ਮੇ ਬੀ ਨੈਗੇਟਿਵ ਸੀਗੀ, ਪਰ ਦਿਨ ਖਤਮ ਹੋਣ ਤੱਕ ਇਹ ਪੋਜ਼ਿਟਿਵ ਦੇ ਵਿੱਚ ਜਾ ਪਹੁੰਚੀ। ਅੱਜ ਕੱਲ੍ਹ ਦੇ ਮੁਕਾਬਲੇ ਡਾਓ ਜੋਨ 162 ਪੁਆਇੰਟ ਵਧਿਆ, 32,037 ਦੇ ਉੱਤੇ ਬੰਦ ਹੋਇਆ। S&P ਜਿਹੜਾ 39 ਪੁਆਇੰਟ ਵੱਧ ਕੇ 3999 ਦੇ ਉੱਤੇ ਬੰਦ ਹੋਇਆ। ਨੈਸਡੈਕ 162 ਪੁਆਇੰਟ ਵੱਧ ਕੇ 12,060 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,715 ਪ੍ਰਤੀ ਆਊਂਸ ਜਿਹੜਾ ਹੋ ਰਿਹਾ। ਤੇ ਜਿਹੜੇ ਕੱਚੇ ਤੇਲ ਦੀ ਕੀਮਤ $96.41 ਦੇ ਉੱਤੇ ਰਹੀ US ਜਿਹੜੀ ਆ ਇੱਕ ਬੈਰਲ ਦੇ ਲਈ। ਤੇ 10 ਈਅਰ ਯੀਲਡ 2.89% ਦੇ ਉੱਤੇ ਰਹੀ। ਤੇ ਬਿਟਕੋਇਨ $23,285 ਦੇ ਬਰਾਬਰ ਤੇ ਇਥੀਰੀਅਮ $1,587 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਜੇ $1 ਦੀ ਕੀਮਤ ਇੰਡੀਆ ਦੇ ਰੁਪਈਏ ਦੇ ਬਰਾਬਰ ਦੱਸਦੇ ਜਾਈਏ ਤਾਂ $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 78 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਬਲਤੇਜ ਸਿੰਘ ਪੰਨੂ ਉਹਨਾਂ ਦੀ ਜਗ੍ਹਾ ਤੇ ਦੀਪਕ ਸ਼ਰਮਾ ਜੀ ਹਰ ਰੋਜ਼ ਸ਼ਾਮ ਨੂੰ 8:30 ਵਜੇ ਦੇ ਕਰੀਬ ਪੰਜਾਬ ਤੋਂ ਖਬਰਾਂ ਸਾਂਝੀਆਂ ਕਰਿਆ ਕਰਨਗੇ। ਪ੍ਰਵੀਨ ਸ਼ਰਮਾ ਤੇ ਦੀਪਕ ਸ਼ਰਮਾ ਦੋਨੋਂ ਹੀ ਰਲ ਕੇ ਹਫ਼ਤੇ ਦੇ 5 ਦਿਨ ਹਰ ਰੋਜ਼ ਸ਼ਾਮ ਨੂੰ 8:30 ਵਜੇ ਦੇ ਕਰੀਬ ਲਾਈਵ ਤੁਸੀਂ ਜਿੰਨੇ ਵੀ ਸਾਡੇ ਟਰੈਸਟਰੀਅਲ ਰੇਡੀਓ ਸਟੇਸ਼ਨਸ ਹੈਗੇ ਆ AM ਤੇ FM ਉਹਨਾਂ ਤੇ ਸੁਣ ਸਕਦੇ ਆ। ਤੇ ਜੇ ਤੁਸੀਂ ਮਿਸ ਕਰ ਗਏ ਤਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪੰਜਾਬੀ ਰੇਡੀਓ USA ਦਾ YouTube ਚੈਨਲ ਆ, ਉਹ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹੋ ਤੇ ਉੱਥੇ ਵੀ ਉਹ ਸੁਣ ਸਕਦੇ ਹੈਗੇ।